Viewers, welcome back in our program. And Dr. Sabha, ਅਸੀਂ ਈਮੇਲ ਦਾ ਜ਼ਿਕਰ ਕਰ ਰਹੇ ਸੀ। ਹਾਂਜੀ, ਵੀਰ ਹਰਮਨਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਉਹ ਸਾਨੂੰ ਹਰ ਵਾਰ ਬੜੀ ਇਨਸਪਾਇਰਿੰਗ, ਬੜੀ ਉਤਸ਼ਾਹ ਵਾਲੀ ਕਵਿਤਾ ਲਿਖ ਕੇ ਭੇਜਦੇ ਨੇ। ਜੀ ਜੀ। ਉਤਸ਼ਾਹ ਬੇਸ਼ੱਕ ਉਹਦੇ 'ਚ ਹਕੀਕਤ ਹੈ, ਪੰਜਾਬ ਦੀ ਜਵਾਨੀ ਅੱਜ ਕਿਸ ਰਸਤੇ 'ਤੇ ਤੁਰੀ ਹੋਈ ਹੈ, ਕਿਵੇਂ ਲਚਰਪੁਣਾ ਹੋਏ ਜਾਂ ਦਿਖਾਵੇ ਵਾਲਾ ਸਾਰਾ ਜਿਹੜਾ ਇਸ ਵੇਲੇ ਸਿਲਸਿਲਾ ਚੱਲ ਰਿਹਾ ਉਹਦੇ 'ਤੇ ਉਹਨਾਂ ਨੇ ਫੋਕਸ ਕੀਤਾ ਜੀ ਜੀ। ਪਰ ਅਲਟੀਮੇਟਲੀ ਇਸ ਸਾਰੇ 'ਚੋਂ ਉਹਨਾਂ ਦਾ ਜਿਹੜਾ ਕਨਕਲੂਜਨ ਹੁੰਦਾ ਹੈ ਉਹ ਇਹੀ ਹੁੰਦਾ ਹੈ ਕਿ ਵੀ ਅਸੀਂ ਇਸ ਨੂੰ ਜਿੱਤਣਾ, ਵੀ ਸ਼ੈਲ ਓਵਰਕਮ। ਜੀ ਜੀ। ਬੁਰਾਈ ਦਾ ਅਸੀਂ ਖਾਤਮਾ ਕਰਨਾ, ਦੁਸ਼ਮਣ ਦੀ ਸਿਰੀ ਫਹਿਣੀ ਹੈ ਜੀ, ਔਰ ਅਲਟੀਮੇਟਲੀ ਅਸੀਂ ਜਿਹੜਾ ਕਾਮਯਾਬ ਹੋਣਾ ਜੀ ਜੀ। ਸੋ ਇਹ ਜਿਹੜਾ ਪੋਜ਼ਿਟਿਵ ਨੋਟ ਹੈ ਇਹ ਸਾਡੀ ਸਟਰੈਂਥ ਹੈ ਜੀ। ਇਹਨਾਂ ਨੇ ਨਜ਼ਮ ਤੋਂ ਬਾਅਦ ਆਪਣੀ ਸਵਾਲ ਵੀ ਪੁੱਛਿਆ ਔਰ ਉਹਦੇ 'ਚ ਉਹਨਾਂ ਨੇ ਇਹ ਰਿਗਰੈਟ ਕੀਤਾ ਕਿ ਗੁਲਾਮੀ ਘਰ ਕਰ ਗਈ ਹੈ ਤੇ ਸ਼ਾਇਦ ਰੋਟੀ ਦੇ ਲਾਲੇ ਪਏ ਨੇ। ਦੇਖੋ ਇਹ ਵੀ ਇੱਕ ਜ਼ਰੂਰੀ ਪਾਰਟ ਹੈ, ਕੁਲੀ ਗੁਲੀ ਜੁਲੀ, ਇਹ ਬੇਸਿਕਲੀ ਰੋਟੀ ਕੱਪੜਾ ਮਕਾਨ ਇਹ ਬੇਸਿਕ ਨੀਡਸ ਹੁੰਦੀਆਂ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਜ਼ਿੰਦਗੀ ਦੇ ਵਿੱਚ ਇੱਕ ਈਵਨ ਅਸੀਂ ਅਮਰੀਕਾ ਜਾਂ ਇਹਨਾਂ ਮੁਲਕਾਂ 'ਚ ਵੀ ਇਹੀ ਦੇਖਦੇ ਹਾਂ ਕਿੰਨਿਆਂ ਕੁ ਦੇ ਕੋਲ ਵਕਤ ਹੈ, ਬੱਚਿਆਂ ਦੇ ਨਾਲ ਵੀ ਬਿਠਾਉਣ ਲਈ ਵਕਤ ਨਹੀਂ ਹੈ ਜੀ ਜੀ, ਕਿਉਂਕਿ ਉਹੀ ਦੌੜ ਹੈ ਔਰ ਦੌੜ ਸਰਵਾਈਵਲ ਲਈ ਵੀ ਹੈ। ਜੇ ਤੁਸੀਂ ਨਹੀਂ ਕਰਦੇ ਤਾਂ ਤੁਹਾਡਾ ਗੁਜ਼ਰ ਨਹੀਂ ਹੁੰਦਾ ਜੀ। ਬਿਲਕੁਲ। ਉੱਥੇ ਵੀ ਇੱਕ ਤਬਕਾ ਤਾਂ ਬਾਹਰ ਨਿਕਲ ਗਿਆ ਜਿਹੜਾ ਕੋਈ ਨਸ਼ਿਆਂ ਵੱਲ ਚਲਾ ਗਿਆ, ਕੋਈ ਅਦਰਵਾਈਜ਼ ਨਿਕੰਮੇ ਜੀ, ਤੇ ਜਿਹੜੇ ਵਿਚਾਰੇ ਸਿੰਸੀਅਰ ਕਿਸਮ ਦੇ ਨੇ। ਲਾਈਫ ਦਾ ਜਿਹੜਾ ਜਿਉਣ ਦਾ ਢੰਗ ਹੈ ਇੰਨਾ ਕੁ ਮਹਿੰਗਾ ਹੈ, ਉੱਥੇ ਚੀਜ਼ਾਂ ਦੀ ਮਹਿੰਗਾਈ ਹੈ, ਜੌਬ ਨਹੀਂ ਨੇ, ਜ਼ਮੀਨਾਂ 'ਚ ਮੋਸਟਲੀ ਆਪਣੇ ਲੋਕ ਪੇਂਡੂ ਨੇ ਜੀ, ਉਹਨਾਂ ਦਾ ਆਧਾਰ ਜ਼ਮੀਨ ਹੈ, ਜ਼ਮੀਨ ਥੋੜੀ ਰਹਿੰਦੀ ਔਰ ਉਹਨਾਂ ਦੇ ਉੱਤੇ ਲਾਗਤ ਜ਼ਿਆਦਾ ਹੈ, ਆਊਟਪੁੱਟ ਘੱਟ ਹੈ ਜੀ, ਤੇ ਨਤੀਜੇ ਦੇ ਤੌਰ 'ਤੇ ਕਈ ਆਰ ਪਾਰ ਕਰਨ ਵਾਲਾ ਹੈ। ਸੋ ਇਹ ਵੀ ਇੱਕ ਰੀਜ਼ਨ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਜ਼ਮਾਨਾ ਹੁੰਦਾ ਸੀ ਕਿ ਹਾੜੀ ਤੇ ਸੌਣੀ ਦੋ ਫਸਲਾਂ ਨੇ, ਤੇ ਅਕਾਲੀ ਵੀ ਜਦੋਂ ਮੋਰਚਾ ਲਾਉਂਦੇ ਸੀ ਉਹ ਦੇਖਦੇ ਸੀ ਕਿ ਵੀ ਹੁਣ ਕਣਕਾਂ ਵੱਢੀਆਂ ਗਈਆਂ, ਦੂਜਾ ਹੋ ਗਿਆ ਵੀ ਵਿਹਲੇ ਨੇ, ਮੋਰਚਿਆਂ 'ਚ ਗ੍ਰਿਫਤਾਰੀ ਲਈ ਹੋਣਗੇ ਜੀ। ਹੁਣ ਜੇ ਅੱਜ ਉਹੀ ਸਥਿਤੀ ਬਣੇ ਤੇ ਉਹ ਸ਼ਾਇਦ ਉਵੇਂ ਨਹੀਂ ਹੋਏਗਾ, ਕਿਉਂਕਿ ਸਾਰਾ ਸਾਲ ਹੀ ਖੇਤ ਵੀ ਬਿਜ਼ੀ, ਬੰਦਾ ਵੀ ਬਿਜ਼ੀ, ਨਾ ਖੇਤ ਨੂੰ ਵਿਹਲੇ ਰਹਿਣ ਦਿੰਦੇ ਨੇ ਨਾ ਆਪ ਵਿਹਲੇ ਰਹਿਣਾ ਜੀ। ਬਿਲਕੁਲ। ਜਿਹੜਾ ਸਵਾਲ ਇਹਨਾਂ ਨੇ ਕੀਤਾ ਹੈ ਇਹ ਬੜਾ ਅੱਛਾ ਸਵਾਲ ਹੈ ਜੀ, ਹਾਲਾਂਕਿ ਇਹਦੇ ਲਈ ਇੱਕ ਡਿਫਰੈਂਟ ਫਾਰਮੈਟ ਜਾਂ ਵਕਤ ਚਾਹੀਦਾ ਜੀ, ਕਿਉਂਕਿ ਜਦੋਂ ਤੁਸੀਂ ਕਿਸੇ ਆਜ਼ਾਦ ਦੇਸ਼ ਦੇ ਵਿੱਚ ਸੰਵਿਧਾਨਕ ਕੀ ਢਾਂਚਾ ਹੋਏਗਾ, ਸੰਵਿਧਾਨ ਦੇ ਵਿੱਚ ਧਰਮ ਦਾ ਕੀ ਆਧਾਰ ਹੋਏਗਾ, ਕੌਮੀਅਤ ਦਾ ਕੀ ਆਧਾਰ ਹੋਏਗਾ, ਜਾਂ ਬਹੁ ਕੌਮੀ ਦਾ ਕੀ, ਉਹਨਾਂ ਨੂੰ ਤੁਸੀਂ ਕਿਵੇਂ ਐਡਜਸਟ ਕਰੋਗੇ ਜਿਹਦੇ 'ਚ ਤੁਹਾਡੀਆਂ ਵੈਲਿਊਜ਼ ਵੀ ਐਰੋਡ ਨਾ ਹੋਣ ਧਰਮ ਦੀਆਂ ਜੀ, ਧਰਮ ਦੀ ਸੁਰੱਖਿਆ ਵੀ ਹੋਏ, ਪਰ ਇਹਦੇ ਨਾਲ ਇਹ ਵੀ ਨਾ ਹੋਏ ਕਿ ਵੀ ਤੁਸੀਂ ਆਪਣਾ ਵੈਲਿਊ ਸਿਸਟਮ ਬਾਕੀ ਸ਼ਹਿਰੀਆਂ ਦੇ ਉੱਤੇ ਥੋਪ ਰਹੇ ਹੋ ਜੀ। ਪਰ ਇਹ ਫੈਸਲੇ ਮੁਲਕ ਦੇ ਲੋਕ ਆਜ਼ਾਦੀ ਤੋਂ ਬਾਅਦ ਕਰਦੇ ਨੇ, ਔਰ ਇਹ ਗੱਲ ਦੇਖਣ ਵਾਲੀ ਹੈ ਕਿ ਅਮਰੀਕਾ ਦਾ ਜਿਹੜਾ ਆਜ਼ਾਦੀ ਦਾ ਘੋਸ਼ਣਾ ਪੱਤਰ ਹੈ ਜਾਂ ਐਲਾਨਨਾਮਾ ਹੈ, ਜਿਹਨੂੰ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕਹਿੰਦੇ ਨੇ ਜੀ, ਉਹ 4 ਜੁਲਾਈ 1776 ਨੂੰ ਹੋਇਆ। ਤੁਹਾਡੀ ਜਿਹੜੀ ਡੈਕਲੇਰੇਸ਼ਨ ਹੁੰਦੀ ਹੈ ਉਹ ਤੁਹਾਡੇ ਡ੍ਰੀਮ ਹੁੰਦੇ ਨੇ ਕਿ ਵੀ ਤੁਸੀਂ ਕੀ ਕਰੋਗੇ, ਔਰ ਉਹ ਤੁਹਾਡੇ ਸੰਵਿਧਾਨ ਦਾ ਇੱਕ ਬ੍ਰੌਡਰ ਲੇਆਊਟ ਹੁੰਦਾ ਜੀ ਕਿ ਵੀ ਜਿਹਦੇ 'ਚ ਫਰੀਡਮ ਫਰੋਮ ਵਾਂਟ, ਰਿਲੀਜੀਅਸ ਲਿਬਰਟੀ, ਜਸਟਿਸ, ਇਹ ਸਾਰੇ ਪਾਰਟ ਉਹਦੇ 'ਚ ਇਨਹੈਰੈਂਟ ਹੁੰਦੇ ਨੇ ਕਿ ਵੀ ਕਿਸੇ ਦੇ ਨਾਲ, ਔਰ ਉਹਦਾ ਮੁੱਢਲਾ ਜਿਵੇਂ ਇਹਨਾਂ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦਾ ਹੈ ਕਿ ਗੋਡ ਹੈਵ ਕ੍ਰੀਏਟਡ ਆਲ ਪੀਪਲ ਐਜ਼ ਇਕੁਅਲ ਜੀ, ਕਿ ਵੀ ਜਿਹੜੀ ਬਰਾਬਰੀ ਦਾ ਕਨਸੈਪਟ ਹੈ ਰੱਬ ਤੋਂ ਹੈ, ਇਸ ਲਈ ਕਿਸੇ ਨਾਲ ਵੀ ਜਿਹੜਾ ਧਰਮ 'ਤੇ ਬੇਸ 'ਤੇ ਜਾਂ ਨਸਲ 'ਤੇ ਬੇਸ ਜਾਂ ਦੂਸਰਾ ਜਿਹੜਾ ਉਹ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ ਜੀ। ਸੋ ਸੰਵਿਧਾਨ ਜਿਹੜਾ ਅਮਰੀਕਾ ਦਾ ਬਣਿਆ ਉਹ 15 ਸਾਲ ਬਾਅਦ ਬਣਿਆ। ਜਦੋਂ ਡੈਕਲੇਰੇਸ਼ਨ ਹੋਈ ਇੰਡੀਪੈਂਡੈਂਸ ਦੀ, ਅਗਲੇ 5 ਸਾਲ ਲੜਾਈ ਹੋਈ ਅੰਗਰੇਜ਼ਾਂ ਦੇ ਨਾਲ ਜੀ ਜੀ, ਕਈ ਥਾਂ ਜਿੱਤੇ ਕਈ ਥਾਂ ਹਾਰੇ, ਫਿਰ ਅਲਟੀਮੇਟਲੀ ਲਿਬਰਟੀ ਆ ਗਈ, ਆਜ਼ਾਦੀ ਆ ਗਈ ਜੀ। ਫਿਰ ਉਹਨਾਂ ਨੇ ਆਪਣੀ ਜਿਹੜੀ ਹੈ ਉਸ ਨੂੰ ਡਿਬੇਟ ਕੀਤਾ ਸੰਵਿਧਾਨ ਨੂੰ, ਲਗਭਗ ਅਗਲੇ 8-10 ਸਾਲ ਡਿਬੇਟ ਹੁੰਦੀ ਰਹੀ, ਲਗਭਗ 15-16 ਸਾਲ ਬਾਅਦ ਸੰਵਿਧਾਨ ਸਾਹਮਣੇ ਆਇਆ। ਫਿਰ ਉਹ ਵੀ ਕੋਈ ਇਹ ਨਹੀਂ ਸੀ ਕਿ ਵੀ ਸੰਵਿਧਾਨ ਕੋਈ ਰੱਬ ਦਾ ਵਰਡ ਹੈ, ਕੁਰਾਨ ਮਜੀਦ ਹੈ ਜਾਂ ਬਾਈਬਲ ਹੈ ਜਾਂ ਗੁਰੂ ਗ੍ਰੰਥ ਸਾਹਿਬ ਹੈ ਜਿਹਦੀ ਤਬਦੀਲੀ ਨਹੀਂ ਹੋ ਸਕਦੀ ਜੀ ਜੀ। ਕਿੰਨੀਆਂ ਅਮੈਂਡਮੈਂਟਸ ਜਿਹੜੀਆਂ ਨੇ ਅਮਰੀਕਾ ਦੇ ਵਿੱਚ ਆਈਆਂ, ਸ਼ਾਇਦ 26 ਜਾਂ ਕਿੰਨੀਆਂ, ਜਿਹਦੇ 'ਚ ਕਿ ਅਮੈਂਡ ਕੀਤਾ ਉਹਨਾਂ ਨੂੰ, ਉਹਦੇ 'ਚੋਂ ਬਿਲ ਆਫ ਰਾਈਟਸ ਨਿਕਲਿਆ।
ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਪਾਰਟ ਹੈ ਕਿ ਇੱਕ ਗੱਲ ਤਾਂ ਜ਼ਾਹਰ ਹੈ ਕਿ ਖਾਲਿਸਤਾਨ ਦੀ ਕਾਇਮੀ ਸਿੱਖ ਧਰਮ ਦੇ ਪ੍ਰਫੁੱਲਤ ਹੋਣ, ਜਿੱਥੇ ਬਾਕੀ ਸ਼ਹਿਰੀ ਵੀ ਕੁਦਰਤ ਦੀਆਂ ਨਿਯਮਤਾਂ ਵੀ ਮਾਣ ਸਕਣ, ਪਰ ਗੁਰੂ ਨਾਨਕ ਸਾਹਿਬ ਦੀ ਇਹ ਵਿਚਾਰਧਾਰਾ ਬਿਨਾਂ ਕਿਸੇ ਸਰਕਾਰੀ ਦਖਲਅੰਦਾਜ਼ੀ ਦੇ, ਸਰਕਾਰੀ ਭੈ ਦੇ, ਬਿਨਾਂ ਕਿਸੇ ਡਰ ਖੌਫ ਦੇ ਪ੍ਰਫੁੱਲਤ ਹੋਏ। ਔਰ ਉਹ ਢਾਂਚਾ ਜਿਹਦੇ 'ਚ ਕਿ ਸਿੱਖ ਧਰਮ ਜਿਹੜਾ, ਕਿਉਂਕਿ ਦੇਖੋ ਇੱਕ ਪਾਰਟ ਜਿਵੇਂ ਇਹਨਾਂ ਨੇ ਬਹੁ ਕੌਮੀ ਜਾਂ ਇੰਡੀਅਨ ਸਿਸਟਮ ਦੀ ਗੱਲ ਕੀਤੀ ਹੈ ਕਿ ਵੀ ਇਹਦੇ 'ਚ ਇੱਕ ਪਾਸੇ ਤਾਂ ਨੇਸ਼ਨਹੁੱਡ ਹੈ ਜੀ, ਸੰਘੀ ਢਾਂਚਾ ਹੈ, ਯੂਨਿਟੀ ਢਾਂਚਾ ਬਣਾਇਆ ਹੋਇਆ, ਦੂਸਰੇ ਪਾਸੇ ਹਿੰਦੂਤਵਾ ਦਾ ਰੰਗ ਹੈ। ਉਹਦੇ 'ਚ ਹੁਣ ਇਹ ਵੀ ਜਿਹੜਾ ਇਹਨਾਂ ਦਾ ਮੈਸੇਜ ਹੈ ਸਭ ਨੂੰ ਕਿ ਭਾਈ ਹਿੰਦੂ ਹੋ ਤੁਸੀਂ, ਜੀ ਜੀ, ਕਿ ਵੀ ਜਿਹੜੀ ਬਾਕੀ ਬਹੁ ਕੌਮੀ ਜਾਂ ਬਹੁ ਆਇਡੈਂਟੀਟੀ ਆ ਉਹਨੂੰ ਤੋੜ ਕੇ ਉਹ ਇੱਕ ਆਇਡੈਂਟੀਟੀ ਦੇ ਵਿੱਚ ਲਿਆ ਰਹੇ ਨੇ, ਕਿਉਂਕਿ ਇਹ ਇਹਨਾਂ ਦੀ ਪ੍ਰੋਬਲਮ ਹੈ। ਜੀ, ਜਿੱਥੋਂ ਤੱਕ ਸਾਡਾ ਤਾਲੁਕ ਹੈ, ਸਿੱਖ ਥਾਟ ਦਾ ਤਾਲੁਕ ਹੈ, ਅਸੀਂ ਤਾਂ ਨਾ ਕਨਵਰਸ਼ਨ 'ਚ ਯਕੀਨ ਰੱਖਦੇ ਹਾਂ ਜੀ ਜੀ, ਤੇ ਨਾ ਅਸੀਂ ਦੂਸਰਿਆਂ ਦੀ ਆਇਡੈਂਟੀਟੀ ਨੂੰ ਡਿਨਾਈ ਕਰਨ 'ਚ ਯਕੀਨ ਰੱਖਦੇ ਹਾਂ। ਜੀ, ਸਿਰਫ ਜਿਹੜੀ ਪ੍ਰੋਬਲਮ ਰਹੀ, ਬੇਸ਼ੱਕ ਉਹ ਸਿੱਖ ਰਾਜ ਵੇਲੇ ਵੀ ਰਹੀ ਔਰ ਅੱਜ ਦੇ ਕੰਟੈਕਸਟ 'ਚ ਹੋਰ ਜ਼ਿਆਦਾ ਹੈ, ਜੀ, ਉਹ ਇਹ ਹੈ ਕਿ ਵੀ ਅਸੀਂ ਕਈ ਵਾਰ ਇੰਨੇ ਕੁ ਲਿਬਰਲ ਹੈ, ਇੰਨੇ ਕੁ ਸੈਕੂਲਰ ਹੈ, ਇੰਨੇ ਕੁ ਓਪਨ ਹੈ ਕਿ ਦੂਸਰਿਆਂ ਦੀ ਪ੍ਰੋਟੈਕਸ਼ਨ ਕਰਦੇ ਕਰਦੇ ਅਸੀਂ ਆਪਣੇ ਧਰਮ, ਆਪਣੇ ਇੰਟਰਸਟ, ਆਪਣੀ ਪੋਲੀਟੀਕਲ ਐਂਟੀਟੀ ਉਹਨੂੰ ਸਾਰੇ ਨੂੰ ਡਿਲੂਟ ਕਰ ਲਏ। ਜੀ ਜੀ, ਸੋ ਅਸੀਂ ਸਮਝਦੇ ਹਾਂ ਵੀ ਖਾਲਿਸਤਾਨ ਦੇ ਸੰਵਿਧਾਨ ਦੇ ਵਿੱਚ, ਜਿਸ ਨੂੰ ਖਾਲਿਸਤਾਨ ਦੇ ਸ਼ਹਿਰੀ ਆਪਸ ਦੇ ਵਿੱਚ ਡਿਸਕਸ ਕਰਨਗੇ, ਡਿਬੇਟ ਕਰਨਗੇ, ਉਹ ਉਹਨਾਂ ਲਾਈਨਸ ਦਾ ਹੀ ਹੋਏਗਾ ਜਿਨ੍ਹਾਂ ਤੇ ਖਾਲਿਸਤਾਨ ਦਾ ਐਲਾਨਨਾਮਾ ਹੈ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੈ। ਔਰ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦਾ ਜਿਹੜਾ ਬੇਸ ਅਲਟੀਮੇਟਲੀ ਗੁਰੂ ਗ੍ਰੰਥ ਸਾਹਿਬ, ਜੀ, ਸਾਡੀਆਂ 5-5.5 ਸਦੀਆਂ ਦੀਆਂ ਪਰੰਪਰਾਵਾਂ, ਹਿਸਟਰੀ, ਸਿੱਖ ਕਰੈਕਟਰ, ਜੀ, ਜਿਹਦੀ ਹੱਬ ਜਸਟਿਸ ਹੈ, ਜੀ ਜੀ, ਜਿਸ ਦੀ ਹੱਬ ਜਿਹੜੀ ਹੈ ਉਹਦੀ ਬਿਗਨਿੰਗ ਹੀ ਇਹ ਹੈ ਐਲਾਨਨਾਮੇ ਦੀ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜੀ, ਜਿੱਥੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਜੀ, ਮੈਂ ਸਾਰਾ ਨਹੀਂ ਕੋਟ ਕਰ ਰਿਹਾ, ਮੈਂ ਉਹਨਾਂ ਕੁ ਪਾਰਟ ਕਰ ਰਿਹਾ। ਹੁਣ ਜਿਹੜੇ 10 ਨੋਹਾਂ ਦੀ ਕਿਰਤ ਕਮਾਈ ਹੈ, ਇਹ ਤੁਹਾਡਾ ਜਿੰਨਾ ਸੋ ਕਾਲਡ ਸੋਸ਼ਲਿਸਟ ਔਰ ਕਮਿਊਨਿਸਟ ਰਜੀਮ ਸੀ, ਇਹ ਤਾਂ ਇਹੀ ਸੀ ਨਾ ਜੀ, ਕਾਮੇ ਕਿਰਤੀ ਦੇ ਹੱਕ। ਹੁਣ 10 ਨੋਹਾਂ ਦੀ ਕਿਰਤ ਕਮਾਈ ਦਾ ਮਤਲਬ ਹੈ ਕਿ ਵੀ ਜਿਹੜਾ ਬੇਸਿਕਲੀ ਜੀ, ਐਕਸਪਲੋਇਟੇਸ਼ਨ ਨਹੀਂ ਹੋਏਗੀ, ਜੀ ਜੀ, ਉਸ ਦੇ ਉੱਤੇ ਇਹ ਨਹੀਂ ਹੈ ਕੋਈ ਚੁਰੰਡੇਗਾ ਨਹੀਂ, ਤੁਹਾਡੇ ਆਪਣੇ ਮੁੱਢਲੇ ਹੱਕ ਜਿਹੜੇ ਨੇ ਮਹਿਫੂਜ਼ ਹੋਣਗੇ। ਇਸੇ ਤਰ੍ਹਾਂ ਔਰਤਾਂ ਔਰ ਮਰਦਾਂ ਦੇ ਹੱਕਾਂ ਦੀ ਗੱਲ ਹੈ। ਸੋ ਬਾਕੀਆਂ ਦੇ ਨਾਲ ਕਿਵੇਂ ਅਸੀਂ ਆਪਣੇ ਇੰਟਰਸਟ ਸੇਫਗਾਰਡ ਕਰਾਂਗੇ। ਜੀ, ਰਣਜੀਤ ਸਿੰਘ ਵਾਲਾ ਜਿਹੜਾ ਤਜਰਬਾ ਹੈ ਡੋਗਰਿਆਂ ਔਰ ਦੂਸਰਿਆਂ ਦੇ ਹਵਾਲੇ ਕਰਕੇ ਜਿਵੇਂ ਮੁੜ ਕੇ ਇੰਟਰੀ, ਉਹ ਇਸ ਵਾਰ ਨਹੀਂ ਹੋਣ ਦਿੱਤਾ ਜਾਏਗਾ। ਔਰ ਇਹ ਗੱਲ ਨੂੰ ਸੰਵਿਧਾਨ ਦੇ ਵਿੱਚ ਯਕੀਨੀ ਬਣਾਇਆ ਜਾਏਗਾ ਕਿ ਜਿਹੜਾ ਖਾਲਿਸਤਾਨ ਦਾ ਇੰਟਰਸਟ ਹੈ, ਜਿਸ ਦੇ ਨਾਲ ਮੁੱਢਲੇ ਤੌਰ ਦੇ ਉੱਤੇ ਸਿੱਖਾਂ ਦਾ ਧਰਮ ਔਰ ਕੌਮ ਦੋਨੋਂ ਇੰਟਰਸਟ ਜਿਹੜੇ ਨੇ ਉਹਦੇ 'ਚ ਨਿਹਿਤ ਨੇ, ਜੀ, ਉਹਨਾਂ ਨੂੰ ਕੋਈ ਬਾਰਟਰ ਨਾ ਕਰ ਸਕੇ। ਸੋ ਬਾਕੀ ਜਿਹੜੇ ਨੇ ਉਹਦੇ 'ਚ ਰੋਲ ਕੀ ਹੋਏਗਾ, ਕਿਸ ਕਿਸਮ ਦਾ, ਕਿਉਂਕਿ ਅਲਟੀਮੇਟਲੀ ਜਿਵੇਂ ਅਕਾਲ ਤਖਤ ਹੈ, ਅਕਾਲ ਤਖਤ ਇਹਦੇ ਬਾਵਜੂਦ ਕਿ ਖਾਲਸੇ ਦਾ ਰਾਜ ਸੀ, ਬੇਸ਼ੱਕ ਉਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸੀ ਜਾਂ ਮਿਸਲਾਂ ਵੇਲੇ ਸੀ, ਲੇਕਿਨ ਜਿਹੜੀ ਸਾਡੀ ਸਿੱਖ ਧਰਮ ਦੀ ਆਈਡੈਂਟੀਟੀ ਹੈ ਜਾਂ ਅਕਾਲ ਤਖਤ ਦਾ ਸਟੇਟਸ ਹੈ, ਉਹ ਤਾਂ ਇੰਡੀਪੈਂਡੈਂਟ ਸੀ। ਜੀ ਜੀ, ਜੇ ਉਹ ਵੀ ਉਹਦੇ ਪ੍ਰਵਿਊ 'ਚ ਹੁੰਦਾ ਸਟੇਟ ਦੇ, ਫਿਰ ਅਕਾਲੀ ਫੂਲਾ ਸਿੰਘ ਰਣਜੀਤ ਸਿੰਘ ਨੂੰ ਸੰਭਣ ਨਾ ਕਰਦਾ। ਜੀ, ਸੋ ਪਰ ਇੱਕ ਡੈਲੀਕੇਟ ਇਸ਼ੂ ਹੈ, ਜਿਵੇਂ ਮੈਂ ਕੁਝ ਮਿੰਟਾਂ 'ਚ ਇਹਨੂੰ ਕਹਿ ਰਿਹਾ, ਇਵੇਂ ਨਹੀਂ ਹੋਏਗਾ ਇਹ। ਜੀ, ਸਰਟਨਲੀ ਇਹਨਾਂ ਇਸ਼ੂਜ਼ ਨੂੰ ਕਿ ਈਵਨ ਕਨਸਟੀਟਿਊਸ਼ਨਲੀ ਜਿਹੜਾ ਸਾਨੂੰ ਡਿਫਾਈਨ ਕਰਨਾ ਪਏਗਾ ਕਿ ਬਾਕੀਆਂ ਦੇ ਨਾਲ ਸਾਡੀ ਰਿਲੇਸ਼ਨਸ਼ਿਪ ਔਰ ਵਿਦਨ ਸਿੱਖ ਧਰਮ ਦੇ ਜਿਹੜੇ ਇੰਟਰਸਟ ਨੇ ਉਹਨਾਂ ਨੂੰ ਅਸੀਂ ਕਿਵੇਂ ਕਨਸਟੀਟਿਊਸ਼ਨਲੀ ਪ੍ਰੋਟੈਕਟ ਕਰਾਂਗੇ, ਜੀ ਜੀ, ਨੈਸ਼ਨਲੀ ਔਰ ਇੰਟਰਨੈਸ਼ਨਲ ਲੈਵਲ ਤੇ ਵੀ। ਪਰ ਇੱਕ ਗੱਲ ਜ਼ਾਹਰ ਹੈ ਵੀ ਸਰਟਨਲੀ ਜਿਹੜਾ ਖਾਲਿਸਤਾਨ ਦਾ ਸੰਵਿਧਾਨ ਜਾਂ ਖਾਲਿਸਤਾਨ ਦਾ ਨੇਸ਼ਨ, ਜੀ, ਜਿੱਥੇ ਆਪਣੇ ਸਟੇਟਸ ਨੂੰ, ਆਪਣੇ ਧਰਮ ਨੂੰ, ਆਪਣੇ ਇੰਟਰਸਟ ਨੂੰ ਜਿਹੜਾ ਹੈ ਉਹ ਪ੍ਰੋਟੈਕਟ ਕਰੇਗਾ, ਪਰ ਸਰਟਨਲੀ ਉਹ ਹੈਜੇਮੋਨਿਕ ਨਹੀਂ ਹੋਏਗਾ, ਉਹ ਗਲਬਾ ਨਹੀਂ ਹੋਏਗਾ, ਉਹ ਦੂਸਰਿਆਂ ਦੀ ਆਈਡੈਂਟੀਟੀ ਨੂੰ ਕੁਚਲੇਗਾ ਨਹੀਂ, ਦੂਸਰਿਆਂ ਦੇ ਹੱਕਾਂ ਨੂੰ ਖੋਏਗਾ ਨਹੀਂ, ਦੂਸਰਿਆਂ ਦੇ ਉੱਤੇ ਕੋਈ ਆਪਣਾ ਥੋਪਣ ਵਾਲੀ ਗੱਲ ਨਹੀਂ ਹੋਏਗੀ, ਪਰ ਆਪਣੇ ਇੰਟਰਸਟ ਪ੍ਰੋਟੈਕਟ ਕਰਨਾ ਜਿਹੜਾ ਹੈ ਉਹ ਬੇਸਿਕਲੀ ਬਿਲਟ ਇਨ ਹੋਏਗਾ ਉਹਦੇ ਸੰਵਿਧਾਨ ਦੇ ਵਿੱਚ। ਜੀ ਡਾਕਟਰ ਸਾਹਿਬ, ਇੱਥੇ ਲੈਣਾ ਇੱਕ ਛੋਟਾ ਜਿਹਾ ਬ੍ਰੇਕ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।